ਅਗਲੀ ਜਿਹੜੀ ਵੱਡੀ ਖਬਰ ਆ ਉਹ ਪਿਛਲੇ ਵੀਕਐਂਡ ਦੇ ਦੌਰਾਨ ਆਸਟ੍ਰੇਲੀਆ ਦੇ ਵਿੱਚ ਇੱਕ ਪੇ ਪੁੱਤ ਨੇ ਜਿਹਦਾ ਸਾਜਦ ਅਕਰਮ 50 ਸਾਲਾਂ ਦਾ ਨਾਂ ਦੱਸਿਆ ਗਿਆ ਤੇ ਉਹਦੇ ਮੁੰਡੇ ਦਾ ਨਾਂ ਨਵੀਦ ਅਕਰਮ 24 ਸਾਲਾਂ ਦਾ ਦੱਸਿਆ ਗਿਆ। ਉਹਨਾਂ ਨੇ ਸ਼ਰੇਆਮ ਇੱਕ ਪੌਂਡੀ ਬੀਚ ਆ ਉੱਥੇ ਗੋਲੀਆਂ ਚਲਾ ਦਿੱਤੀਆਂ ਸਿਡਨੀ ਦੇ ਵਿੱਚ, ਜਿਹਦੇ ਨਾਲ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਆ ਤੇ ਕਾਫੀ ਜ਼ਿਆਦਾ ਜਿਹੜੇ ਫੱਟੜ ਹੈਗੇ ਆ। ਉਹਦੇ ਸਬੰਧ ਦੇ ਵਿੱਚ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਇਹ ਕਿਹਾ ਆ ਵੀ ਜਿਹੜੀਆਂ ਬੁਲੇਟ ਸੀਗੀਆਂ ਉਹ ਬੀਚ ਦੇ ਉੱਤੇ ਇੱਕ ਤਰ੍ਹਾਂ ਨਾਲ ਫਲਾਈ ਕਰ ਰਹੀਆਂ ਸੀਗੀਆਂ ਤੇ ਜਿਹੜਾ ਗਨਮੈਨ ਆ ਉਹ ਐਕਸਟ੍ਰੀਮਿਜ਼ਮ ਦੇ ਨਾਲ ਡਰਿਵਨ ਸੀਗਾ। ਤੇ ਹਾਨੂਖਾ ਉੱਥੇ ਹੋ ਰਿਹਾ ਸੀ ਯੂਜ਼ ਲੋਕਾਂ ਦਾ, ਉਹ ਖੁਸ਼ੀ ਮਨਾ ਰਹੇ ਸੀ। ਤੇ ਵਿਕਟਮਸ ਦੇ ਵਿੱਚ ਇੱਕ 10 ਸਾਲਾਂ ਦੀ ਬੱਚੀ ਵੀ ਹੈਗੀ ਆ ਜੋ ਕਿ ਇੰਗਲੈਂਡ ਦੀ ਬੋਰਨ ਆ, ਬ੍ਰਿਟਿਸ਼ ਬੋਰਨ ਹੈਗੀ ਆ, ਇੱਕ ਰਿਟਾਇਰਡ ਪੁਲਿਸ ਆਫੀਸਰ ਵੀ ਆ, ਹੋਲੋਕਾਸਟ ਦਾ ਸਰਵਾਈਵਰ ਵੀ ਆ। ਸੋ ਇਦਾਂ ਦੀਆਂ ਜਿਹੜੇ ਵਿਕਟਮਸ ਆ ਉਹਨਾਂ ਦੀ ਇਨਫੋਰਮੇਸ਼ਨ ਆ ਰਹੀ ਹੈਗੀ ਆ। ਕਹਿੰਦੇ ਵੀ ਹਰ ਇੱਕ ਬੰਦਾ ਉਸ ਕਮਿਊਨਿਟੀ ਦੇ ਵਿੱਚ ਬਹੁਤ ਸਦਮੇ ਦੇ ਵਿੱਚ ਆ ਵੀ ਕਿਵੇਂ ਵਾਪਰ ਗਿਆ। ਆਸਟ੍ਰੇਲੀਆ ਦੇ ਵਿੱਚ ਤਾਂ ਗੰਨਾਂ ਵੈਸੇ ਹੀ ਗਨਸ ਜਿਹੜੀਆਂ ਬੈਨ ਹੈਗੀਆਂ, ਇਦਾਂ ਦੀ ਗਨਸ ਜਿਹੜੀਆਂ ਉਹ ਕਿੱਥੋਂ ਲੈ ਆ, ਪਰ ਉਸ ਬੰਦੇ ਦੀ ਬਹੁਤ ਬਹਾਦਰੀ ਦੇ ਗੁਣ ਗਾਏ ਜਾ ਰਹੇ ਆ ਜਿਸ ਨੇ ਇੱਕ ਗੋਲੀ ਜੱਫਾ ਪਾ ਚਲਾਉਣ ਕੇ ਵਾਲੇ ਨੂੰ ਰੋਕਿਆ ਜੱਫੀ ਮਾਰ ਕੇ ਜਿਹੜਾ ਥੱਲੇ ਸਿੱਟ ਲਿਆ। ਨਹੀਂ ਤਾਂ ਕਹਿੰਦੇ ਵੀ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਮਾਰੇ ਜਾਣੇ ਸੀ। ਉਹਨੇ ਬੰਦੂਕ ਉਹਦੇ ਵੱਲ ਹੀ ਜਿਹੜੀ ਆ ਹਰਜੋਤ ਸਿੰਘ ਜੀ ਤਾਣ ਲਈ ਸੀਗੀ। ਅਨਆਰਮਡ ਇਹ ਬੰਦਾ ਸੀਗਾ, ਉਹਨੇ ਜਦੋਂ ਇਹ ਗੋਲੀਆਂ ਚਲਾ ਰਿਹਾ ਸੀ ਉਹਨੂੰ ਦੇਖਿਆ ਪਿੱਛੋਂ ਦੀ ਤੇ ਪਿੱਛੋਂ ਦੀ ਆ ਕੇ ਜਿਹੜਾ ਉਹ ਜੱਫਾ ਜਿਹੜਾ ਉਹ ਮਾਰ ਲਿਆ। ਸੋ ਪਿਓ ਪੁੱਤ ਦੇ ਦੁਆਰਾ ਜਿਹੜਾ ਇਹ ਅੱਤਵਾਦ ਆ ਉੱਥੇ ਫੈਲਾਇਆ ਗਿਆ। ਹਰਜੋਤ ਸਿੰਘ ਜੀ ਜਿਹੜੇ ਜਿਊਜ਼ ਦਾ ਇਹ ਛੁੱਟੀਆਂ ਦਾ ਵਿੱਚ ਪਹਿਲਾ ਹਨੂਕਾ ਕਰਕੇ ਇੱਕ ਇਹਨਾਂ ਦਾ ਕਹਿ ਲਓ ਵੀ ਧਾਰਮਿਕ ਸੈਲੀਬ੍ਰੇਸ਼ਨ ਆ, ਉਸ ਦੌਰਾਨ ਇਸ ਨੇ ਇਹ ਗੋਲੀ ਕਾਂਡ ਨੂੰ ਅੰਜਾਮ ਜਿਹੜਾ ਉਹ ਦਿੱਤਾ ਹੈਗਾ, ਜਿਹਦੇ ਕਰਕੇ ਘੱਟੋ ਘੱਟ 15 ਜਾਣਿਆਂ ਦੀਆਂ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਆ ਤੇ ਕਈ ਦਰਜਨ ਇਸ ਦੇ ਵਿੱਚ ਜ਼ਖਮੀ ਜਿਹੜੇ ਹੋਏ ਆ। ਇੱਦਾਂ ਦਾ ਹੀ ਬਹੁਤ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਗੋਲੀ ਕਾਂਡ ਵਾਪਰਿਆ ਸੀ। ਉਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਇਹਨਾਂ ਨੇ ਜਿਹੜੀਆਂ ਆਟੋਮੈਟਿਕ ਵੈਪਨਸ ਆ ਬੰਦ ਕਰ ਦਿੱਤੀਆਂ, ਸੈਮੀ ਆਟੋਮੈਟਿਕ ਉਹ ਵੀ ਬੰਦ ਕਰ ਦਿੱਤੀਆਂ। ਇਹ ਸਿੰਗਲ ਸ਼ਾਟ ਬੈਰਲ ਗਨਾਂ ਦੇ ਨਾਲ ਉਹਨੇ ਗੋਲੀ ਕਾਂਡ ਨੂੰ ਅੰਜਾਮ ਦਿੱਤਾ ਪੇ ਪੁੱਤ ਨੇ। ਵੀਡੀਓਜ਼ ਜਿਹੜੀਆਂ ਸਾਹਮਣੇ ਆਈਆਂ, ਉਸ ਬੰਦੇ ਨੇ ਬਹੁਤ ਜ਼ਿਆਦਾ ਟ੍ਰੇਨਿੰਗ ਲਈ ਹੋਈ ਸੀ ਜਿਹਨੇ ਗੋਲੀ ਕਾਂਡ ਨੂੰ ਅੰਜਾਮ ਦਿੱਤਾ ਆ। ਉਹਦੀਆਂ ਵੀਡੀਓਜ਼ ਜਿਹੜੀਆਂ ਉਹ ਸਾਹਮਣੇ ਸਪਸ਼ਟ ਪਤਾ ਲੱਗ ਰਹੀਆਂ ਵੀ ਉਹਨੇ ਪਤਾ ਨਹੀਂ ਕਿੰਨੇ ਚਿਰ ਤੋਂ ਉਸ ਹਥਿਆਰ ਚਲਾਉਣ ਦੀ ਉਹਨੇ ਟ੍ਰੇਨਿੰਗ ਆ ਉਹ ਲਈ ਸੀ। ਤੁਸੀਂ ਇਹ ਅੰਦਾਜ਼ਾ ਲਾਓ ਵੀ ਜੇ ਉਹਦੀ ਥਾਂ ਦੇ ਉੱਤੇ ਸੈਮੀ ਆਟੋਮੈਟਿਕ ਹੁੰਦਾ ਜਾਂ ਫੁੱਲ ਆਟੋਮੈਟਿਕ ਬਰਸਟ ਵਾਲੀਆਂ ਗੰਨਾਂ ਹੁੰਦੀਆਂ ਤੇ ਇਹਨੇ ਹੋਰ ਕਿੰਨਾ ਕਾਂਡ ਨੂੰ ਜਿਹੜਾ ਅੰਜਾਮ ਦੇ ਦੇਣਾ ਸੀ। ਮਰਨ ਵਾਲਿਆਂ ਦੇ ਵਿੱਚ ਜਿਹੜੇ ਵਿਕਟਮ ਨੇ, ਜਿਹੜੇ ਪੀੜਤ ਨੇ ਜਿਨ੍ਹਾਂ ਦੇ ਗੋਲੀਆਂ ਲੱਗੀਆਂ, 10 ਸਾਲ ਤੋਂ ਲੈ ਕੇ 87 ਸਾਲ ਦੀ ਉਮਰ ਦੇ ਦਰਮਿਆਨ ਲੋਕ ਜਿਹੜੇ ਉਹ ਦੱਸੇ ਜਾਂਦੇ ਨੇ। ਬਹੁਤ ਹੀ ਮਸ਼ਹੂਰ ਬੀਚ ਆ ਇਹ ਬੌਂਡੀ ਬੀਚ ਆਸਟ੍ਰੇਲੀਆ ਦੇ ਵਿੱਚ, ਜਿੱਥੇ ਇਹ ਗੋਲੀ ਕਾਂਡ ਨੂੰ ਅੰਜਾਮ ਇਹ ਪਿਓ ਪੁੱਤ ਦੇ ਦੁਆਰਾ ਜਿਹੜਾ ਆ ਉੱਥੇ ਦਿੱਤਾ ਗਿਆ ਹੈਗਾ ਆ। ਇੱਕ ਜਿਹੜਾ ਇਮਾਮ ਜਿਸ ਨੇ ਇਹਨਾਂ ਦਾ ਗੋਲੀ ਕਾਂਡ ਕਰਨ ਵਾਲਿਆਂ ਦੇ ਵਿੱਚੋਂ ਇਹਨਾਂ ਅੱਤਵਾਦੀਆਂ ਨੂੰ ਅੱਤਵਾਦੀ ਕਵਾਂਗੇ, ਜਿਹੜਾ ਸ਼ਰੇਆਮ ਹੀ ਲੋਕਾਂ ਨੂੰ ਜਿਹੜਾ ਭੁੰਨਣ ਡਏ ਸੀਗੇ ਵੀ ਸਾਜਿਦ ਅਕਰਮ ਤੇ ਜਿਹੜਾ ਨਵੀਦ ਅਕਰਮ ਆ, ਉਹਨੇ ਇਮਾਮ ਨੇ ਜਿਹੜਾ ਪਛਾਣ ਲਿਆ ਵੀਡੀਓ ਤੋਂ, ਕਹਿੰਦਾ ਵੀ ਭਾਈ ਹਾਂ ਮੈਂ ਇਹਨੂੰ ਕੁਰਾਨ ਜਿਹੜੀ ਉਹ ਪੜ੍ਹਾਉਂਦਾ ਸੀਗਾ। ਸ਼ੇਖ ਅਹਿਮਦ ਇਸਮਾਇਲ ਆ ਉਹਨੇ ਸਟੇਟਮੈਂਟ ਬਾਅਦ 'ਚ ਜਾਰੀ ਜਿਹੜੀ ਉਹ ਕੀਤੀ ਆ। ਕਹਿੰਦਾ ਸਾਲ ਤੱਕ ਇਸਨੇ ਕੁਰਾਨ ਦੇ ਮੇਰੇ ਤੋਂ ਲੈਸਨ ਜਿਹੜੇ ਉਹ ਲਏ ਸੀਗੇ ਤੇ ਕਹਿੰਦਾ ਵੀ ਮੈਂ ਸਭ ਤੋਂ ਪਹਿਲਾਂ ਤਾਂ ਇਸ ਐਕਟ ਆਫ ਵਾਇਲੈਂਸ ਆ ਵਿਦਆਊਟ ਐਨੀ ਹੈਜ਼ੀਟੇਸ਼ਨ ਮੈਂ ਇਸ ਨੂੰ ਕੰਡੈਮ ਕਰਦਾ ਆ। ਵੀਡੀਓ ਮੈਸੇਜ ਉਹਨੇ ਜਾਰੀ ਜਿਹੜਾ ਉਹ ਕੀਤਾ ਤੇ ਕਹਿੰਦਾ ਵੀ ਸਭ ਤੋਂ ਜ਼ਿਆਦਾ ਅਫਸੋਸ ਵਾਲੀ ਗੱਲ ਆ ਵੀ ਆਇਰੋਨਿਕ ਗੱਲ ਇਹ ਆ ਵੀ ਉਸੇ ਕੁਰਾਨ ਤੋਂ ਜਿਸ ਚੋਂ ਇਹ ਪੜ੍ਹਦਾ ਰਿਹਾ ਜਿਹਦੇ ਵਿੱਚ ਇਹ ਕਿਹਾ ਜਾਂਦਾ ਵੀ ਕਿਸੇ ਵੀ ਨਿਰਦੋਸ਼ ਜਾਣੇ ਦੀ ਇਨੋਸੈਂਟ ਲਾਈਫ ਨੂੰ ਲੈਣਾ ਇਨਸਾਨੀਅਤ ਦੀ ਮੌਤ ਦੇ ਬਰਾਬਰ ਮੰਨਿਆ ਜਾਂਦਾ ਆ, ਤੇ ਉਹ ਬੰਦੇ ਉਹ ਸਾਰੀਆਂ ਕਹਿ ਲਓ ਵੀ ਧਾਰਮਿਕ ਚੀਜ਼ਾਂ ਪੜ੍ਹਨ ਦੇ ਬਾਵਜੂਦ ਵੀ ਉਹਨਾਂ ਨੇ ਇਸ ਕਾਂਡ ਨੂੰ ਅੰਜਾਮ ਜਿਹੜਾ ਉਹ ਦੇ ਦਿੱਤਾ ਹੈਗਾ ਆ। ਸੋ ਹੁਣ ਜਿਹੜਾ 24 ਸਾਲਾਂ ਦਾ ਆ, ਗੋਲੀਆਂ ਇਹਨਾਂ ਦੇ ਵੀ ਬਾਅਦ ਦੇ ਵਿੱਚ ਮਾਰੀਆਂ ਗਈਆਂ ਤੇ ਇਹ ਹਸਪਤਾਲ ਦੇ ਵਿੱਚ ਦਾਖਲ ਸੀਗਾ, ਪੁਲਿਸ ਨੇ ਜਿਹੜਾ ਉਹ ਦੱਸਿਆ ਤੇ ਹੁਣ ਕ੍ਰਿਮੀਨਲ ਚਾਰਜਸ ਇਸ ਦੇ ਉੱਤੇ ਲੱਗਣ ਜਿਹੜੇ ਉਹ ਜਾ ਰਹੇ। ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਆਲਰੇਡੀ ਕਹਿ ਦਿੱਤਾ ਵੀ ਉਹ ਗਨ ਲਾਜ਼ ਨੂੰ ਹੋਰ ਜ਼ਿਆਦਾ ਸਟ੍ਰਿਕਟ ਕਰਨ
ਜਾ ਰਹੇ ਹੈਗੇ ਆ। ਸੋ ਨਵਾਂ ਮੈਜਰ ਜਿਹੜਾ ਉੱਥੇ ਨਾਲ ਦੇ ਨਾਲ ਪ੍ਰਪੋਜ਼ ਵੀ ਕਰ ਦਿੱਤਾ ਗਿਆ ਆ। ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ 300 ਤੋਂ ਵੱਧ ਮਾਸ ਸ਼ੂਟਿੰਗਸ ਇਸ ਸਾਲ ਦੇ ਵਿੱਚ ਰਿਪੋਰਟ ਕੀਤੀਆਂ ਜਿਹੜੀਆਂ ਉਹ ਗਈਆਂ ਨੇ। ਮਾਸ ਸ਼ੂਟਿੰਗ ਦੇ ਵਿੱਚ ਇੱਥੇ ਜਦੋਂ ਆਈ ਥਿੰਕ 2 ਜਾਂ 3 ਤੋਂ ਵੱਧ ਜਿਸ ਗੋਲੀਕਾਂਡ ਦੇ ਵਿੱਚ ਕੋਈ ਫੱਟੜ ਹੋ ਜਾਂਦੇ ਤਾਂ ਉਹਦਾ ਨਾਮ ਜਿਹੜਾ ਮਾਸ ਸ਼ੂਟਿੰਗ ਦੇ ਤੌਰ ਦੇ ਉੱਤੇ ਮੰਨਿਆ ਜਿਹੜਾ ਉਹ ਜਾਂਦਾ ਆ। ਜੇ ਉਸ ਆਧਾਰ ਦੇ ਉੱਤੇ ਦੇਖਿਆ ਜਾਵੇ ਤਾਂ ਕਹਿੰਦੇ ਵੀ 300 ਤੋਂ ਵੱਧ ਇਦਾਂ ਦੀਆਂ ਘਟਨਾਵਾਂ ਅਮਰੀਕਾ ਦੇ ਵਿੱਚ ਵਾਪਰ ਚੁੱਕੀਆਂ ਆ। ਤੇ ਹੁਣ ਆਸਟ੍ਰੇਲੀਆ ਵਾਲਿਆਂ ਨੇ ਉੱਥੇ ਤੁਰੰਤ ਕਾਰਵਾਈ ਜਿਹੜੀ ਉਹ ਕੀਤੀ ਆ। 35 ਜਾਣਿਆਂ ਦੀ ਮੌਤ ਹੋਈ ਸੀ ਤਸਮੈਨੀਆ 'ਚ, ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ 1996 ਦੇ ਵਿੱਚ, ਜਿਹਦੋਂ ਬਾਅਦ ਉਹਨਾਂ ਨੇ ਜਿਹੜੀਆਂ ਰੈਪਿਡ ਫਾਇਰ ਰਾਈਫਲਸ ਆ ਉਹਨਾਂ ਨੂੰ ਵਰਚੁਅਲੀ ਬੈਨ ਹੀ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਇਸੇ ਲਈ ਆਪਾਂ ਦੇਖ ਰਹੇ ਸੀਗੇ ਜਿਹੜੀ ਇਹਦੀ ਵੀਡੀਓ ਵੀ ਆਈ ਆ ਅਕਰਮ ਦੀ, ਜਿਹਨੇ ਗੋਲੀਕਾਂਡ ਨੂੰ ਅੰਜਾਮ ਦਿੱਤਾ ਆ, ਵੀ ਉਹ ਇੱਕ ਗੋਲੀ ਆ ਉਹ ਚਲਾ ਰਿਹਾ ਸੀਗਾ ਤੇ ਅਜੇ ਉਹ ਬੈਨ ਸੀਗੀਆਂ ਤੇ ਇਹ ਮਿਲਦੀਆਂ ਨੇ ਉੱਥੇ ਬੰਦੂਕਾਂ। ਇਹਦਾ ਮਤਲਬ ਹੁਣ ਹੋਰ ਵੀ ਜ਼ਿਆਦਾ ਔਖਾ ਇਸ ਦੇ ਵਿੱਚ ਹੋਊਗਾ। ਕਹਿੰਦੇ ਵੀ ਇਸ ਦਰਿਆ ਦੇ ਕੰਢੇ ਜਿਹੜੇ ਜਿਊਜ਼ ਸੀਗੇ, ਯਹੂਦੀ ਸੀਗੇ, ਸੈਂਕੜਿਆਂ ਦੀ ਤਾਦਾਦ ਦੇ ਵਿੱਚ ਇਕੱਠੇ ਜਿਹੜੇ ਉਹ ਹੋਏ ਸੀਗੇ ਆਪਣੇ ਇਸ ਕਹਿ ਲਓ ਵੀ ਧਾਰਮਿਕ ਰਹੁ ਰੀਤਾਂ ਨੂੰ ਜਿਹੜਾ ਉਹ ਨਿਭਾਉਣ ਦੇ ਲਈ, ਜਦ ਇਹਨਾਂ ਦੇ ਦੁਆਰਾ ਜਿਹੜਾ ਉਹ ਗੋਲੀਕਾਂਡ ਨੂੰ ਅੰਜਾਮ ਦੇ ਦਿੱਤਾ ਗਿਆ। ਜਿਹੜੇ ਉੱਥੇ ਜਿਊਜ਼ ਸੀਗੇ, ਮੌਜੂਦ ਸੀਗੇ, ਜਿਹੜੇ ਬਚ ਗਏ ਆ, ਉਹ ਕਹਿ ਰਹੇ ਵੀ 15 ਮਿੰਟ ਸਾਡੇ ਲਈ ਇੱਕ ਹੈਲ ਵਾਂਗੂ ਸੀਗਾ, ਵੀ ਸਾਨੂੰ ਨਹੀਂ ਪਤਾ ਵੀ ਅਸੀਂ ਕਿਸ ਤਰੀਕੇ ਦੇ ਨਾਲ ਉੱਥੇ ਇਹ ਗੁਜ਼ਾਰਾ ਜਿਹੜਾ ਉਹ ਕੀਤਾ, ਕਿੱਦਾਂ ਅਸੀਂ ਬਚ ਕੇ ਜਿਹੜਾ ਉਹ ਨਿਕਲੇ ਆ। ਵੀ ਕਹਿੰਦੇ ਵੀ ਅਸੀਂ ਲੱਕੀ ਮੰਨਦੇ ਹਾਂ ਆਪਣੇ ਆਪ ਨੂੰ ਵੀ ਅਸੀਂ ਉੱਥੋਂ ਬਚ ਕੇ ਨਿਕਲ ਆਏ ਹੈਗੇ ਆ। ਜੀ ਬਿਲਕੁਲ। ਸੋ ਐਂਟੀਸੈਮਿਟਿਜ਼ਮ ਦੀਆਂ ਜਿਹੜੀਆਂ ਦੁਰਘਟਨਾਵਾਂ ਆ ਆਸਟ੍ਰੇਲੀਆ ਦੇ ਵਿੱਚ, ਕਹਿੰਦੇ ਪਿਛਲੇ 2 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਇਨਕਰੀਜ਼ ਹੋਈਆਂ ਹੈਗੀਆਂ। 262 ਅਕਤੂਬਰ 2023 ਤੋਂ ਲੈ ਕੇ ਸਤੰਬਰ 2024 ਤੱਕ ਜਿਹੜੀਆਂ ਇਨਸੀਡੈਂਟਸ ਹੈਪਨ ਹੋਈਆਂ ਹੈਗੀਆਂ, ਜੋ ਕਿ ਬਹੁਤ ਵੱਡਾ ਨੰਬਰ ਹੈ। ਇਸ ਸਾਲ ਦੇ ਵਿੱਚ 1652 ਹੋ ਚੁੱਕੀਆਂ ਹੈਗੀਆਂ। ਗਨਮੈਨ ਜਿਹੜੇ ਸੀ ਉਹਨਾਂ ਨੇ ਆਪਣੇ ਪਰਿਵਾਰ ਨੂੰ ਇਹ ਕਿਹਾ ਵੀ ਅਸੀਂ ਤਾਂ ਇੱਥੇ ਫਿਸ਼ਿੰਗ ਟ੍ਰਿਪ ਦੇ ਉੱਤੇ ਆਏ ਹੋਏ ਹੈਗੇ ਆ ਤੇ ਖਾ ਪੀ ਕੇ ਅਸੀਂ ਘਰ ਨੂੰ ਵਾਪਸ ਆ ਜਾਣਾ ਹੈ, ਜਦ ਕਿ ਉਹ ਗੰਨਾ ਲੈ ਕੇ ਦੋਨੋਂ ਪੇ ਪੁੱਤ ਪਹੁੰਚੇ ਹੋਏ ਸੀ। ਤੇ 10 ਸਾਲਾਂ ਦੇ ਵਿਕਟਮ ਦੀ ਪਿਕਚਰਸ ਵੀ ਉੱਥੇ ਲਾਈ ਹੋਈ ਹੈਗੀ ਆ। ਸੋ ਬਹੁਤ ਹੀ ਜ਼ਿਆਦਾ ਜਿਹੜਾ ਘਿਨਾਉਣੀ ਜਿਹੜੀ ਹਰਕਤ ਕੀਤੀ ਗਈ ਆ। ਇੱਕ ਅਹਿਮਦ ਅੱਲਾਹ ਅਹਿਮਦ 43 ਸਾਲਾਂ ਦਾ ਜਿਹੜਾ ਉੱਥੇ ਖੜਾ ਸੀ, ਜਿਹਨੇ ਇੱਕ ਗਨਮੈਨ ਨੂੰ ਜਾ ਕੇ ਜੱਫੀ ਮਾਰ ਲਈ ਤੇ ਉਸ ਨੂੰ ਉਸ ਦੀ ਗਨ ਜਿਹੜੀ ਖੋਹ ਵੀ ਲਈ। ਸੋ ਨਹੀਂ ਤਾਂ ਕੀ ਹੋਣਾ ਸੀ ਵੀ ਹੋਰ ਵੀ ਜ਼ਿਆਦਾ ਲੋਕਾਂ ਦੀ ਮੌਤ ਹੋ ਸਕਦੀ ਹੈਗੀ ਆ, ਜੀ ਹੋ ਸਕਦੀ ਸੀ। 50 ਸਾਲਾਂ ਦਾ ਸਾਜਿਦ ਅਕਰਮ ਉਹ ਫਿਰ ਮੌਕੇ ਦੇ ਉੱਤੇ ਮਾਰਿਆ ਗਿਆ, ਜਦ ਕਿ 24 ਸਾਲਾਂ ਦੇ ਨਵੀਦ ਅਕਰਮ ਦੇ ਗੋਲੀਆਂ ਲੱਗੀਆਂ ਤੇ ਉਹ ਸਰਵਾਈਵ ਹੋ ਜਾਊਗਾ। ਗਨਮੈਨ ਕਹਿੰਦੇ ਸਾਜਿਦ ਅਕਰਮ ਤੇ ਉਹਦਾ ਜਿਹੜਾ ਸਨ ਆ ਉਹ ਬੋਨੀ ਰਾਈਟ ਨਿਊ ਵੇਲਜ਼ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਸੀ ਤੇ ਬੌਂਡੀ ਬੀਚ ਦੇ ਉਹ ਬਿਲਕੁਲ ਲਾਗੇ ਹੀ ਹੈਗੀ ਆ। ਕਹਿੰਦੇ ਭਈ ਉਹਨਾਂ ਦੀ ਪਲੈਜ ਆਫ ਅਲਾਈਅੰਸ ਸੀਗੀ ਇਸਲਾਮਿਕ ਸਟੇਟ ਦੇ ਲਈ। ਆਸਟ੍ਰੇਲੀਆ ਦੇ ਜੀ ਆਈਸਿਸ ਲਈ ਆਸਟ੍ਰੇਲੀਆ ਦੇ ਪੀਐਮ ਐਂਥਨੀ ਐਲਬਨੀਜ਼ ਨੇ ਇਹ ਦੱਸਿਆ ਆ ਵੀ ਕਿਉਂਕਿ ਕਹਿੰਦੇ ਵੀ ਐਕਸਟ੍ਰੀਮਿਸਟ ਆਈਡੀਓਲੋਜੀ ਜਿਹੜੀ ਆ ਉਹ ਫੋਲੋ ਕਰਦੇ ਸੀਗੇ। ਹਾਲਾਂਕਿ ਜਿਹੜਾ ਉਹਦਾ ਮੁੰਡਾ ਆ ਨਵੀਦ, ਉਹ ਆਸਟ੍ਰੇਲੀਅਨ ਬੋਰਨ ਆ ਤੇ ਦੋਨਾਂ ਨੇ ਟ੍ਰੇਨਿੰਗ ਕਾਫੀ ਲਈ ਸੀ। ਇੱਕ ਜਣਾ ਤਾਂ ਉੱਥੇ ਦੇ ਲੋਕਲ ਗਨ ਕਲੱਬ ਦਾ ਜਿਹੜਾ ਮੈਂਬਰ ਵੀ ਸੀਗਾ। ਕਹਿੰਦੇ ਭਈ 50 ਸਾਲਾਂ ਵਾਲਾ ਜਿਹੜਾ ਐਕਸਚੇਂਜ ਦੇ ਵਿੱਚ ਮਾਰਿਆ ਗਿਆ ਜਿਹੜਾ ਸ਼ੂਟਰ ਸੀਗਾ, ਤੇ ਨਵੀਦ ਜਿਹੜਾ ਉਹਦਾ ਮੁੰਡਾ ਆ ਉਹਦੇ ਜਿਹੜੀਆਂ 2 ਗੋਲੀਆਂ ਲੱਗੀਆਂ ਹੋਈਆਂ ਹੈਗੀਆਂ। ਯੂਕੇ ਦੇ ਵਿੱਚ ਵੀ ਕਹਿੰਦੇ ਜਿਹੜੇ ਯੂਸ਼ ਮੂਲ ਦੇ ਲੋਕ ਆ ਉਹ ਡਰ ਵਾਲੇ ਮਾਹੌਲ 'ਚ ਰਹਿ ਰਹੇ ਆ। ਇਹ ਉੱਥੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਯੂਕੇ ਦੇ, ਉਹਨਾਂ ਨੇ ਕੀਅਰ ਸਟਾਰਮਰ ਉਹਨਾਂ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਸੋ ਬਹੁਤ ਹੀ ਮਾੜੀ ਘਟਨਾ ਜਿਹੜੀ ਆ ਉੱਥੇ ਵਾਪਰੀ ਹੈ। ਜੀ ਹਰਜੋਤ ਸਿੰਘ ਜੀ, ਇੱਥੇ ਜਿਹੜੀ ਚੀਜ਼ਾਂ ਜੋ ਵਾਪਰ ਰਹੀਆਂ ਦੁਨੀਆ ਭਰ ਦੇ ਵਿੱਚ, ਪਤਾ ਨਹੀਂ ਲੱਗ ਰਿਹਾ ਕਿਹੜਾ ਬੰਦਾ ਕਿਹੜਾ ਸ਼ਦਾਈ ਕਿੱਥੇ